ਅੱਜ ਦੀ ਸਾਡੇ ਕੋਲ ਕਿਤਾਬ ਹੈ ਲਾਲੜੀਆਂ। ਲਾਲੜੀਆਂ ਬੈਤ ਪਰਾਗਾ ਹੈ ਮੁਹੰਮਦ ਅਬਾਸ ਮਿਰਜ਼ਾ ਹੋਰਾਂ ਦਾ। ਮੁਹੰਮਦ ਅਬਾਸ ਮਿਰਜ਼ਾ ਹੋਰਾਂ ਦਾ ਇਹ ਬੈਤ ਪਰਾਗਾ ਉਹਨਾਂ ਦਾ 8ਵਾਂ ਬੈਤ ਪਰਾਗਾ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਸ਼ੇਰੀ ਕਲਾਮ ਪੰਜਾਬੀਆਂ ਦੇ ਕੋਲੋਂ ਮਾਨਤਾ ਖੱਟ ਚੁੱਕਿਆ। ਪਹਿਲਾ ਬੈਤ ਪਰਾਗਾ ਤੀਲਾ ਤੀਲਾ 1998 ਦੇ ਵਿੱਚ ਛਾਪੇ ਚੜਿਆ। ਇਸ ਤੋਂ ਮਗਰੋਂ ਗੋਲਾਂ ਸੰਨ 2000 ਵਿੱਚ ਸਾਹਮਣੇ ਆਇਆ। ਮਖਾਣੇ ਵੀ ਐਸੇ ਹੀ ਵਰੇ ਬੈਤ ਪਰਾਗਾ ਛਪਿਆ। ਇਸ ਤੋਂ ਵੱਖ ਚੜ੍ਹਦੇ ਪੰਜਾਬ ਅੰਦਰ ਗੁਰਮੁਖੀ ਰਸਮੁਲ ਖਤ ਦੇ ਵਿੱਚ ਇੱਕ ਬੈਤ ਪਰਾਗਾ ਛਾਪੇ ਚੜਿਆ ਜਿਸ ਦਾ ਨਾਂ ਸੀ ਪਤਾਸੇ। ਇਹ ਮਲੇਰਕੋਟਲਾ ਤੋਂ ਛਪਿਆ ਅਤੇ ਪਹਿਲੇ 2 ਮਹੀਨਿਆਂ ਵਿੱਚ ਹੀ 1100 ਇਹਦੀਆਂ ਕਾਪੀਆਂ ਵਿਕੀਆਂ। ਇਸ ਤੋਂ ਮਗਰੋਂ 2003 ਦੇ ਵਿੱਚ 272 ਨਛੱਤਰ ਚੋਣ ਛਾਪੀ। ਇਹਦੇ ਬਾਅਦ 372 ਨਛੱਤਰ 2008 ਦੇ ਵਿੱਚ ਚੋਣ ਸਾਹਮਣੇ ਆਈ। ਇਸ ਤੋਂ ਵੱਖ ਆਪ ਉਰਦੂ ਵਿੱਚ ਵੀ ਸ਼ਾਇਰੀ ਕਰਦੇ ਨੇ। ਪੰਜਾਬੀ ਦਾ ਇਹ ਬੈਤ ਪਰਾਗਾ ਉਹਨਾਂ ਦਾ 8ਵਾਂ ਬੈਤ ਪਰਾਗਾ ਹੈ। ਇਸ ਪਰਾਗੇ ਦੇ ਵਿੱਚ ਹਰ ਬੈਤ ਤੁਹਾਨੂੰ ਸੋਚਣ 'ਤੇ ਮਜਬੂਰ ਕਰਦਾ ਹੈ। ਵੰਨ ਸਵੰਨ ਮੌਜ਼ੂ ਲਏ ਗਏ ਨੇ ਅਤੇ ਕਿਧਰੇ ਇੱਕ ਮੌਜ਼ੂ ਨੂੰ ਉਚੇਚਤਾ ਨਹੀਂ ਸਗੋਂ ਹਰ ਮੌਜ਼ੂ ਉਚੇਚਤਾ ਦੇ ਨਾਲ ਬਿਆਨ ਕੀਤਾ ਗਿਆ ਹੈ। ਇਹੀ ਇੱਕ ਵੱਡੇ ਸ਼ਾਇਰ ਦੀ ਖੂਬੀ ਹੁੰਦੀ ਹੈ ਕਿ ਉਹ ਜਿਹੜਾ ਵੀ ਮੌਜ਼ੂ ਚੁੱਕਦਾ ਹੈ ਉਸ ਮੌਜ਼ੂ ਨੂੰ ਆਪਣੇ ਫਨ ਦੇ ਰਾਹੀਂ ਟੀਸੀ 'ਤੇ ਅਪੜਾ ਦਿੰਦਾ ਹੈ। ਇਸੇ ਲਈ ਤੇ ਉਹ ਕਹਿੰਦੇ ਨੇ ਕਿ ਹਰ ਇੱਕ ਸ਼ੇਰ ਦੇ ਮਗਰੋਂ ਮੈਂ ਸੌ ਜਾਣਾ, ਅਗਲੇ ਸ਼ੇਰ 'ਚ ਹਿੰਮਤ ਹੈ ਤੇ ਜਾਗਾਂਗਾ। ਅਗਲੇ ਸ਼ੇਰ 'ਚ ਹਿੰਮਤ ਹੈ ਤੇ ਜਾਗਾਂਗਾ। ਬਹੁਤ ਖੂਬਸੂਰਤੀ ਦੇ ਨਾਲ ਉਹ ਆਪਣੇ ਅੰਦਰ ਦੀ ਗੱਲ ਨੂੰ ਪੜ੍ਹਨਹਾਰਾਂ ਤੀਕਰ ਲਿਆਉਂਦੇ ਨੇ। ਉਹ ਕਹਿੰਦੇ ਨੇ ਕਿ ਮੈਂ ਫਿਰ ਅਰਜ਼ ਕਰਾਂਗਾ। ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੇ ਵੱਲੋਂ ਲਿਖਿਆ ਉਹਦੇ ਵਿੱਚ ਲਿਖਦੇ ਨੇ ਮੈਂ ਫਿਰ ਅਰਜ਼ ਕਰਾਂਗਾ ਬੈਤ ਫਰਦੀਆਤ ਨੇ। ਇਹਨਾਂ ਦੇ ਜ਼ਰੀਏ ਮੈਂ ਐਸੇ ਖਿਆਲਾਤ ਦਿੱਤੇ ਨੇ ਜਿਹੜੇ ਗਜ਼ਲ ਵਿੱਚ ਕਮ ਅਜ਼ ਕਮ ਮੈਂ ਤੇ ਨਹੀਂ ਸਾਂ ਦੇ ਸਕਦਾ। ਇਹ ਤਾਂ ਫਿਰ ਪੰਜਾਬੀ ਜ਼ੁਬਾਨ ਦੀ ਬਹੁਤ ਵੱਡੀ ਖਿਦਮਤ ਹੋਈ ਨਾ। ਹੁਣ ਕੋਈ ਨਵਾਂ ਥੀਸਿਸ ਦੇਣਾ ਮੁਮਕਿਨ ਨਹੀਂ। ਸਗੋਂ ਮੈਂ ਅਰਬਾਂ ਦੀ ਬਦਵੀਅਤ ਦੇ ਦੌਰ ਦੀ ਸ਼ਾਇਰੀ ਪੜ੍ਹੀ ਅਤੇ ਮੈਂ ਦੰਗ ਰਹਿ ਗਿਆ ਕਿ ਉਹਨਾਂ ਨੇ ਸ਼ਾਇਦ ਹੀ ਕੋਈ ਮਜ਼ਮੂਨ ਛੱਡਿਆ ਹੋਵੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਨਵਾਂ ਸ਼ਾਇਰ ਕੀ ਕਰੇ। ਉਹ ਆਪਣੇ ਮੁਤਾਲੇ ਮੁਸ਼ਾਹਿਦੇ ਅਤੇ ਇਲਮੀ ਜ਼ੋਰ 'ਤੇ ਤਾਜ਼ਗੀ ਲਿਆਏ। ਪਹਿਲਾਂ ਮੈਂ ਨਵੇਂ ਥੀਸਿਸ ਦੀ ਗੱਲ ਕਰਨਾ ਮੈਂ ਸਮਝਣਾ ਕਿ ਮੈਂ ਆਪਣੇ ਕੁਝ ਬੈਤਾਂ ਵਿੱਚ ਨਵੇਂ ਥੀਸਿਸ ਲਿਆਂਦੇ ਨੇ। ਜ਼ਰਾ ਇਹ ਬੈਤ 'ਤੇ ਵੇਖੋ। ਕੁਨ ਤੇ ਜਗ ਪਸਾਰਾ ਕਿੰਜ ਬਣਾਇਆ ਮੈਂ, ਉਹ ਤਖਲੀਕ ਦਾ ਲਮਹਾ ਤੱਕਣਾ ਚਾਹੁੰਦਾ। ਇਸ ਬੈਤ ਪਰਾਗੇ ਦੇ ਵਿੱਚੋਂ ਕੁਛ ਉਹਨਾਂ ਦੇ ਸ਼ੇਰਾਂ ਦੀ ਚੋਣ। ਅਤੇ ਇਹ ਹਾਥੀ ਮੈਂ ਖੱਬੇ ਹੱਥ ਨਾਲ ਚੁੱਕ ਸਕਣਾ, ਇਹ ਹਾਥੀ ਮੈਂ ਖੱਬੇ ਹੱਥ ਨਾਲ ਚੁੱਕ ਸਕਣਾ, ਪਰ ਇਹ ਮੈਨੂੰ ਕਾਗਜ਼ ਉੱਤੇ ਲਿਖ ਦਿਓ। ਫਿਰ ਖੂਬਸੂਰਤੀ ਦੇਖੋ ਸ਼ੇਰ ਦੇ ਅੰਦਰ। ਦੁਸ਼ਮਨ ਘਰ ਵੀ ਦੀਵਾ ਬਹੁਤ ਜ਼ਰੂਰੀ ਏ, ਦੁਸ਼ਮਨ ਘਰ ਵੀ ਦੀਵਾ ਬਹੁਤ ਜ਼ਰੂਰੀ ਏ, ਨੇਰਾ ਕਿਸੇ ਨੂੰ ਸਿੱਧਾ ਰਸਤਾ ਨਹੀਂ ਦਿਸਦਾ, ਨੇਰਾ ਕਿਸੇ ਨੂੰ ਸਿੱਧਾ ਰਸਤਾ ਨਹੀਂ ਦੱਸਦਾ। ਖੂਬਸੂਰਤੀ ਦੇ ਨਾਲ ਉਹ ਆਪਣੇ ਦੁਸ਼ਮਨ ਘਰ ਵੀ ਇਲਮ ਦਾ ਚਾਨਣਾ ਵੇਖਣਾ ਚਾਹੁੰਦੇ ਨੇ। ਉਸ ਵਿਚਾਰੇ ਨੇ ਕਜ਼ਾਈ ਪੜ੍ਹਨੀ ਸੀ, ਉਸ ਵਿਚਾਰੇ ਨੇ ਕਜ਼ਾਈ ਪੜ੍ਹਨੀ ਸੀ, ਜਦ ਮਸੀਤ ਸੀ ਅੱਗੇ ਦੂਜੇ ਫਿਰਕੇ ਦੀ।
ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਖਾਮੀ ਕਿ ਅਸੀਂ ਫਿਰਕਾ ਪ੍ਰਸਤੀ ਦੇ ਵਿੱਚ ਟੋਟੇ ਟੋਟੇ ਹੋਏ ਬੈਠੇ ਹਾਂ। ਕੋਈ ਵੀ ਇੱਕ ਦੂਜੇ ਨੂੰ ਮੰਨਣ ਲਈ, ਇੱਕ ਦੂਜੇ ਨੂੰ ਕਬੂਲਣ ਲਈ ਤਿਆਰ ਨਹੀਂ, ਅਤੇ ਇੱਕ ਦੂਜੇ ਨੂੰ ਕਾਫਰ ਕਾਫਰ ਆਖਦੇ ਹੋਏ ਅਸੀਂ ਆਪਣੇ ਆਪ ਨੂੰ ਕਮਜ਼ੋਰ ਕਰਤਾ ਹੈ। ਬੜੀ ਖੂਬਸੂਰਤੀ ਦੇ ਨਾਲ ਮੁਹੰਮਦ ਅਬਾਸ ਮਿਰਜ਼ਾ ਹੋਰਾਂ ਨੇ ਆਪਣੇ ਇਸ ਬੈਤ ਰਾਹੀਂ ਉਹ ਸਾਨੂੰ ਸੁਨੇਹਾ ਦਿੱਤਾ ਹੈ। ਜੇ ਅਸੀਂ ਗੋ ਕਰੀਏ ਤਾਂ ਉਹਨਾਂ ਦੇ ਬੈਤਾਂ ਦੇ ਵਿੱਚ ਸੁਨੇਹੇ ਨੇ, ਉਹਨਾਂ ਦੇ ਬੈਤਾਂ ਦੇ ਵਿੱਚ ਸੋਚ ਜਿਹੜੀ ਹੈ ਉਹ ਸਾਨੂੰ ਟੁੰਬਦੀ ਹੈ ਕਿ ਅਸੀਂ ਫਿਕਰ ਕਰੀਏ, ਅਸੀਂ ਆਪਣੇ ਆਲ ਦੁਆਲੇ ਦੇ ਜਿਹੜੇ ਸਮਾਜ ਦੇ ਰੰਗ ਨੇ ਉਹਨਾਂ ਨੂੰ ਵੇਖੀਏ, ਉਹਨਾਂ ਨੂੰ ਪਰਖੀਏ, ਅਤੇ ਫਿਰ ਮੁਹੰਮਦ ਅਬਾਸ ਮਿਰਜ਼ਾ ਵਰਗੇ ਸ਼ਾਇਰਾਂ ਦੇ ਕੋਲ ਜਦੋਂ ਇਹ ਸਾਰੇ ਹਾਲਾਤ ਆਉਂਦੇ ਨੇ ਅਤੇ ਉਹਨੂੰ ਇੱਕ ਨਵਾਂ ਹੀ ਰੰਗ ਦੇ ਕੇ ਬਿਆਨ ਕਰਦੇ ਨੇ। ਬੁੱਢਾ ਹੋਣਾ ਇੱਕ ਅਜ਼ਾਬ ਏ ਐਸ ਉਮਰੇ, ਕੋਈ ਵੀ ਚੱਜ ਦਾ ਸੁਪਨਾ ਅੱਖਾਂ ਨਹੀਂ ਭਰਦਾ, ਕੋਈ ਵੀ ਚੱਜ ਦਾ ਸੁਪਨਾ ਅੱਖਾਂ ਨਹੀਂ ਭਰਦਾ, ਅਤੇ ਸਦਰਾਂ ਰੰਗਣ ਵਾਲੇ ਉਸ ਲਲਾਰੀ ਨੇ, ਸਦਰਾਂ ਰੰਗਣ ਵਾਲੇ ਉਸ ਲਲਾਰੀ ਨੇ, ਲੱਖਾਂ ਰੰਗ ਤੇ ਅੱਖਾਂ ਅੱਗੇ ਰੱਖੇ ਹੀ ਨਹੀਂ। ਚੱਲ ਇਸ ਕਬਰਸਤਾਨ 'ਚ ਲੰਘ ਚਲੀਏ, ਚੱਲ ਇਸ ਕਬਰਸਤਾਨ 'ਚੋਂ ਲੰਘ ਚਲੀਏ, ਆਪਣੀ ਮੁਹੱਬਤ 'ਤੇ ਮੈਂ ਫਾਤਿਹਾ ਪੜ੍ਹਨੀ। ਫਿਰ ਲਿਖਦੇ ਨੇ, ਕੰਢੇ ਉੱਤੇ ਬਹਿ ਕੇ ਤੂੰ ਨਹੀਂ ਤੱਕ ਸਕਦਾ, ਕੰਢੇ ਉੱਤੇ ਬਹਿ ਕੇ ਤੂੰ ਨਹੀਂ ਤੱਕ ਸਕਦਾ, ਛੱਪੜ ਵਿੱਚ ਜੋ ਰਾਜ਼ ਨੇ ਪੂਰੀ ਬਸਤੀ ਦੇ। ਇਹ ਬਸਤੀ ਇੱਕ ਨਿੱਕਾ ਜਿਹਾ ਇਲਾਕਾ ਹੈ। ਇਸ ਇਲਾਕੇ ਨੂੰ ਦੇਸ਼ ਅਤੇ ਪੂਰੀ ਦੁਨੀਆ ਦੇ ਕੈਨਵਸ ਉੱਤੇ ਵੀ ਖਿਲਾਰ ਕੇ ਵੇਖਿਆ ਜਾ ਸਕਦਾ ਹੈ। ਅਤੇ 6 ਫੁੱਟ ਡੂੰਘਾ ਟੋਇਆ ਵਾਜਾਂ ਮਾਰੇ ਤੇ। ਇਨਸਾਨ ਦੀ ਹਕੀਕਤ ਮੌਤ ਨੂੰ ਬੜੀ ਖੂਬਸੂਰਤੀ ਦੇ ਨਾਲ ਬਿਆਨ ਕਰਦੇ ਨੇ। 6 ਫੁੱਟ ਡੂੰਘਾ ਟੋਇਆ ਵਾਜਾਂ ਮਾਰੇ ਤੇ, ਆਪਣੀ ਬੇਘਰੀ ਦਾ ਮੰਜ਼ਰ ਤੱਕ ਲੈਣਾ, ਅਤੇ ਤੇਰੀ ਚੁੰਨੀ ਉੱਤੇ ਰੰਗਾਂ ਨੇ ਚੜ੍ਹ ਕੇ, ਤੇਰੀ ਚੁੰਨੀ ਉੱਤੇ ਰੰਗਾਂ ਨੇ ਚੜ੍ਹ ਕੇ ਆਪਣੇ ਆਪ ਨੂੰ ਇੱਕ ਸ਼ਾਹਕਾਰ ਬਣਾ ਛੱਡਿਆ ਹੈ। ਅਤੇ ਮੇਰੀ ਮੂਰਤ ਤੇਰੇ ਕੋਲੋਂ ਨਹੀਂ ਬਣਨੀ, ਮੇਰੀ ਮੂਰਤ ਤੇਰੇ ਕੋਲੋਂ ਨਹੀਂ ਬਣਨੀ, ਦੱਸ ਖਾਂ ਅਸਲੀ ਹੰਝੂ ਵਾਹ ਕੇ ਦੱਸ ਸਕਣਾ ਹੈ। ਅਤੇ ਫਿਰ ਇੱਕ ਤੰਜ਼ ਦੇਖੋ, ਇੱਕ ਸਾਡੇ ਸਮਾਜ ਦੀ ਵੱਡੀ ਹਕੀਕਤ ਵੀ ਹੈ, ਅਤੇ ਤੰਜ਼ੀਆ ਅੰਦਾਜ਼ ਦੇ ਨਾਲ, ਮੇਰੀ ਸਿਕਿਉਰਿਟੀ ਵਾਲੇ ਬਹੁਤ ਹੀ ਚੰਗੇ ਨੇ, ਮੈਂ ਉਹਨਾਂ ਦੀ ਆਪ ਹਿਫਾਜ਼ਤ ਕਰਨਾ ਵਾ। ਅਤੇ ਫਿਰ ਆਪਣੀ ਜ਼ਾਤ ਦੇ ਹਵਾਲੇ ਨਾਲ ਲਿਖਦੇ ਨੇ, ਮੈਂ ਮੁਗਲ ਹਾਂ ਮੇਰੀ ਹਕੂਮਤ ਮੰਨੋ ਵੀ, ਮੈਂ ਮੁਗਲ ਹਾਂ ਮੇਰੀ ਹਕੂਮਤ ਮੰਨੋ ਵੀ, ਨਹੀਂ ਤੇ ਦਿੱਲੀ ਅੰਦਰ 6 ਫੁੱਟ ਧਰਤੀ ਤੋਂ। ਅਤੇ ਹੁਣ ਇੱਕ ਉਹਨਾਂ ਦਾ ਉਹ ਸ਼ੇਰ ਜਿਹੜਾ ਆਪਣੀ ਧਰਤੀ ਦੇ ਨਾਲ, ਆਪਣੀ ਵਸੋਂ ਦੇ ਨਾਲ, ਆਪਣੇ ਬਾਲਪਨ ਦੇ ਨਾਲ ਉਹ ਜੁੜਤ ਨੂੰ ਵਿਖਾਉਂਦੇ ਨੇ। ਨਾਰੋਵਾਲ ਮੈਂ ਜਾਵਾਂ ਤੇ ਹੁਣ ਕੀ ਜਾਵਾਂ, ਯਾਰ ਮੁਹੱਲੇ ਸੜਕਾਂ ਫਸਲਾਂ ਕੁਝ ਵੀ ਨਹੀਂ। ਯਾਨੀ ਹਰ ਪਾਸੇ ਤਬਦੀਲੀ ਦਾ ਰੰਗ ਆ ਗਿਆ ਹੈ। ਅਤੇ ਫਿਰ ਉਹ ਲਾਹੌਰ ਦੇ ਵਿੱਚ ਵੱਸ ਰਹੇ ਨੇ, ਅਤੇ ਲਾਹੌਰ ਦੇ ਵਿੱਚ ਵੱਸਦਿਆਂ ਹੋਇਆਂ ਉਹਨਾਂ ਦੇ ਜ਼ਿਹਨ ਉੱਤੇ, ਕਿਉਂਕਿ ਇੱਕ ਵੱਡਾ ਸ਼ਹਿਰ ਜਿਹੜਾ ਹੈ ਉਹ ਆਪਣੇ ਆਪ ਹੀ ਇਨਸਾਨਾਂ ਨੂੰ ਗਰਵੀਦਾ ਕਰ ਲੈਂਦਾ ਹੈ। ਲਿਖਦੇ ਨੇ, ਮੈਨੂੰ ਸਵਰਗ 'ਚ ਵਾੜਨ ਲੱਗਾ ਪੁੱਛਦਾ ਏ, ਤੂੰ ਕੀ ਲਾਹੌਰ ਨੂੰ ਨਾਲ ਹੀ ਚੁੱਕੀ ਫਿਰਨਾ ਹੈ, ਤੂੰ ਕੀ ਲਾਹੌਰ ਨੂੰ ਨਾਲ ਹੀ ਚੁੱਕੀ ਫਿਰਨਾ ਹੈ। ਸੋਹਣਿਆਂ ਉੱਤੇ ਬੈਤ ਮੈਂ ਘੱਟ ਹੀ ਲਿਖਣਾ, ਪਰ ਮੈਂ ਤੇ ਹੱਦੋਂ ਬਹੁਤੇ ਕੋਝੇ ਲੱਭਣਾ। ਇਸ ਬੈਤ ਪਰਾਗੇ ਦੇ ਵਿੱਚ ਮੁਹੰਮਦ ਅਬਾਸ ਮਿਰਜ਼ਾ ਹੋਰਾਂ ਦੀ ਸ਼ਾਇਰੀ ਦੇ ਵਿੱਚ ਉਹ ਰੋਮਾਨਵੀਅਤ ਜਿਹੜੀ ਹੈ ਉਹ ਬਹੁਤੀ ਝਲਕਦੀ ਹੈ। ਬਾਕੀ ਜਿਹੜੇ ਬੈਤ ਪਰਾਗੇ ਸਨ ਉਹਨਾਂ ਦੇ ਵਿੱਚ ਜਿਹੜੀ ਰੋਮਾਨਵੀਅਤ ਸੀ ਉਹ ਓਨੀ ਨਹੀਂ ਸੀ।
ਲੇਕਿਨ ਇਹਦੇ ਵਿੱਚ ਇਸ ਵੈਤ ਪਰਾਗੇ 'ਚ ਨੇ ਅੰਦਾਜ਼ ਨਾਲ ਇੱਕ ਸੋਹਣੇ ਦੀ ਖਾਹਿਸ਼ ਹੈ, ਇੱਕ ਸੋਹਣੇ ਦਾ ਤਸੱਵੁਰ ਹੈ, ਉਹ ਜਿਹੜਾ ਨਜ਼ਰ ਆਉਂਦਾ ਹੈ। ਔਰ ਉਹਨਾਂ ਦੇ ਇੱਕ ਸਫ਼ੇ ਦੇ ਉੱਤੇ ਘੱਟੋ ਘੱਟ ਇੱਕ ਬੈਤ ਸਾਨੂੰ ਅਜਿਹਾ ਮਿਲ ਜਾਂਦਾ ਹੈ ਜਿਹੜਾ ਰੋਮਾਨਵੀ ਢੰਗ ਦੇ ਨਾਲ ਬੜੇ ਸੋਹਣੇ ਅੰਦਾਜ਼ ਦੇ ਨਾਲ ਬਿਆਨੀਆ ਹੈ। ਇਹ ਇਸ਼ਕ ਦਾ ਇਹ ਸਫ਼ਰ ਜਾਰੀ ਹੈ ਅਤੇ ਉਹ ਮੁਹੰਮਦ ਅਬਾਸ ਮਿਰਜ਼ਾ ਦੇ ਸ਼ੇਰਾਂ ਰਾਹੀਂ ਵੀ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਮਿਲਦਾ ਹੈ। ਅਤੇ ਮੈਨੂੰ ਚੰਨ ਨੂੰ ਚੰਨ ਆਖਣ ਦੀ ਕਾਹਲੀ ਏ, ਮੈਨੂੰ ਚੰਨ ਨੂੰ ਚੰਨ ਆਖਣ ਦੀ ਕਾਹਲੀ ਏ, ਇੱਕ ਬੱਦਲ ਨੇ ਮੇਰਾ ਇਰਾਦਾ ਵੇਖ ਲਿਆ ਹੈ। ਅਤੇ ਫਿਰ ਇਸ ਤਰ੍ਹਾਂ ਕੁਛ ਉਹਨਾਂ ਦੇ ਮਿਸਰੇ ਜਿਹੜੇ ਨੇ ਉਹ ਐਡੇ ਖੂਬਸੂਰਤ ਨੇ, ਉਹ ਐਡੇ ਵੱਡੇ ਨੇ ਕਿ ਉਹ ਪੂਰਾ ਇੱਕ ਮਿਸਰਾ ਹੀ ਤੁਹਾਨੂੰ ਸੋਚਣ ਦੀ, ਤੁਹਾਨੂੰ ਉਹਨਾਂ ਦੇ ਫਨ ਦੀ ਦਾਤ ਦੇਣ ਦੀ ਜਿਹੜਾ ਨਾ ਉਹ ਦਾਤ ਦੇਣ ਲਈ ਮਜਬੂਰ ਕਰ ਦਿੰਦਾ ਹੈ। ਜਿਵੇਂ ਕਿ ਉਹ ਲਿਖਦੇ ਨੇ, ਅੱਖਾਂ ਵਿੱਚ ਸਮੁੰਦਰ ਰੱਖਣਾ ਕਾਫੀ ਨੇ, ਜਾਂ ਫਿਰ ਉਹਨਾਂ ਦਾ ਇੱਕ ਹੋਰ, ਚੁੱਪਾਂ ਦੀ ਆਵਾਜ਼ ਕਦੇ ਜੇ ਸੁਣ ਲੈਂਦਾ। ਅਤੇ ਇੱਕ ਹੋਰ ਮਿਸਰਾ ਉਹਨਾਂ ਦਾ, ਓਪਰੇ ਓਪਰੇ ਮੁਖੜੇ ਚੰਗੇ ਲੱਗਦੇ ਨੇ ਮੇਰੇ, ਜਾਂ ਫਿਰ ਅੱਗੇ, ਮੇਰੇ ਅੰਦਰ ਮਸਲੇ ਆ ਕੇ ਬਹਿ ਗਏ ਨੇ, ਅਤੇ ਇਸ ਮੁਖੜੇ ਨੇ ਸੋਹਣੀ ਕਿਸਮਤ ਨਹੀਂ ਵੇਖੀ। ਇੱਕ ਮਿਸਰੇ ਦੇ ਵਿੱਚ ਹੀ ਪੂਰਾ ਮੌਜ਼ੂ, ਪੂਰਾ ਮਜ਼ਮੂਨ ਜਿਹੜਾ ਉਹਨਾਂ ਨੇ ਬਿਆਨ ਕਰਤਾ ਹੈ। ਅਤੇ ਇੱਕ ਬੈਤ ਉਹਨਾਂ ਦਾ, ਰੱਜ ਕੇ ਰੋ ਕੇ ਹੁਣ ਬਿਟ ਬਿਟ ਤੱਕਦਾ ਏ, ਇਹਦੇ ਤੋਂ ਹੁਣ ਕੁਝ ਵੀ ਬੋਲਿਆ ਜਾਂਦਾ ਨਹੀਂ। ਅਤੇ ਉਹ ਸ਼ੀਸ਼ੇ ਵਿੱਚ ਭਾਂਬੜ ਬਾਲ ਕੇ ਤੁਰ ਗਈ, ਅਤੇ ਉਹ ਸ਼ੀਸ਼ੇ ਵਿੱਚ ਭਾਂਬੜ ਬਾਲ ਕੇ ਤੁਰ ਗਈ, ਅਤੇ ਮੇਰੀਆਂ ਅੱਖਾਂ ਅੱਗ ਦੇ ਵੱਸ ਨੇ ਪੈ ਗਈਆਂ, ਮੇਰੀਆਂ ਅੱਖਾਂ ਅੱਗ ਦੇ ਵੱਸ ਨੇ ਪੈ ਗਈਆਂ। ਇਹ ਜਿਹੜਾ ਵੀ ਉਹਨਾਂ ਦਾ ਬੈਤ ਪੜ੍ਹਾਂਗੇ ਉਹ ਬਹੁਤ ਹੀ ਖੂਬਸੂਰਤ ਰੰਗ ਦਾ, ਬਹੁਤ ਹੀ ਖੂਬਸੂਰਤ ਫਿਕਰ ਦਾ, ਬਹੁਤ ਹੀ ਸੋਹਣੀ ਕੋਈ ਸਾਨੂੰ ਫਿਕਰ ਦੇ ਵੱਲ ਪ੍ਰੇਰਦਾ ਹੋਇਆ। ਫਿਰ ਫਨੀ ਲਿਹਾਜ਼ ਨਾਲ ਉਹ ਇੱਕ ਟੀਸੀ 'ਤੇ ਖਲੋਤੇ ਹੋਏ ਨੇ, ਕੋਈ ਨਾ ਕੋਈ ਸੁਨੇਹਾ ਹੈ, ਕੋਈ ਨਾ ਕੋਈ ਮਕਸਦ ਹੈ, ਕੋਈ ਨਾ ਕੋਈ ਉਹ ਤੰਜ਼ ਹੈ, ਕੋਈ ਨਾ ਕੋਈ ਮੁਆਸ਼ਰੇ ਦਾ ਇੱਕ ਪੱਖ ਬਿਆਨ ਕੀਤਾ ਹੈ। ਔਰ ਖੂਬਸੂਰਤੀ ਇੰਨੀ ਹੈ ਕਿ ਉਹ ਸ਼ੇਰੀ ਅੰਦਾਜ਼ ਇੰਨਾ ਤਗੜਾ ਹੈ ਕਿ ਉਹ ਸਾਡੇ ਦਿਲ ਦੇ ਅੰਦਰ ਲੈ ਜਾਂਦਾ ਹੈ। ਲਾਲੜੀਆਂ ਉਹਨਾਂ ਦਾ 8ਵਾਂ ਬੈਤ ਪਰਾਗਾ, ਮੁਹੰਮਦ ਅਬਾਸ ਮਿਰਜ਼ਾ ਹੋਰਾਂ ਦਾ। ਇਹ ਬੈਤ ਪਰਾਗਾ ਛਾਪੇ ਚੜ੍ਹਿਆ ਹੈ 2000 ਅਪ੍ਰੈਲ 2023 ਦੇ ਵਿੱਚ। ਇਹਦਾ ਮੁੱਲ 1000 ਰੁਪਇਆ ਹੈ। ਦੂਸਰੀ ਮੰਜ਼ਿਲ ਚੈਟਰਜੀ ਰੋਡ, ਉਰਦੂ ਬਾਜ਼ਾਰ, ਲਾਹੌਰ ਦੇ ਉੱਤੋਂ ਤੋਂ ਇਹ ਸਾਹਿਬਾਨ ਤਹਿਰੀਕ ਵੱਲੋਂ ਇੱਕ ਸ਼ੇਰੀ ਪਰਾਗਾ ਛਾਪੇ ਚੜ੍ਹਿਆ। ਇਸ ਸ਼ੇਰੀ ਪਰਾਗੇ ਦਾ ਟਾਈਟਲ ਤੁਹਾਡੇ ਨਾਲ ਸਾਂਝਾ ਕੀਤਾ।